ਪਿਓ ਦਾ ਜਦੋਂ ਆਖਰੀ ਵਕਤ ਆਇਆ ਨਾ ਤੇ ਉਹਦੇ ਕੋਲ ਇੱਕ ਖਾਨਦਾਨੀ ਘੜੀ ਸੀ। ਆ ਘੜੀ ਜਿਹਨੂੰ ਆਂਦੇ ਨੇ ਪੰਜਾਬੀ ਦੇ ਵਿੱਚ ਗੁੱਟ ਨਾਲ ਪਾਉਂਦੇ ਨੇ ਲੋਕ। ਉਹ ਘੜੀ ਸੀ ਉਹਨੇ ਲਾ ਕੇ ਆਪਣੇ ਪੁੱਤਰ ਨੂੰ ਦਿੱਤੀ। ਉਹਨੇ ਆਖਿਆ ਮੈਨੂੰ ਵਿਰਾਸਤ ਦੇ ਵਿੱਚ ਮੇਰੇ ਪਿਓ ਕੋਲੋਂ ਮਿਲੀ ਸੀ ਤੇ ਇਹ ਹੁਣ ਮੈਂ ਤੈਨੂੰ ਦੇਣੀ ਚਾਹੁੰਦਾ ਵਾਂ, ਨਿਸ਼ਾਨੀ ਆਪਣੀ ਖਾਨਦਾਨ ਦੀ। ਤੇ ਤੂੰ ਜਾ ਇਹਦੀ ਬਾਜ਼ਾਰ 'ਚੋਂ ਕੀਮਤ ਲਵਾ ਕੇ ਆ ਕਬਾੜੀਏ ਕੋਲੋਂ। ਉਹ ਕਬਾੜੀਏ ਕੋਲ ਗਿਆ, ਕਬਾੜੀਏ ਉਹਦਾ 300 ਰੁਪਈਆ ਕੀਮਤ ਲਾ ਦਿੱਤੀ। ਵਾਪਸ ਆ ਗਿਆ, ਆਣ ਕੇ ਆਂਦਾ ਅੱਬਾ ਜੀ ਕਬਾੜੀਆ ਜਿਹੜਾ 300 ਰੁਪਈਆ ਦੀ ਕੀਮਤ ਲਾਂਦਾ ਵੇ ਪਿਆ। ਉਹਨੇ ਆਖਿਆ ਪੁੱਤਰ ਜਾ ਹੁਣ ਜਾ ਕੇ ਤੇ ਕਿਸੇ ਕੋਲ ਗਿਰਵੀ ਰੱਖ ਇਹਨੂੰ। ਉਹ ਗਿਰਵੀ ਵਾਲਿਆਂ ਨੂੰ ਪੁੱਛ ਕੇ ਆ ਵੀ ਉਹ ਕਿੰਨੇ ਪੈਸੇ ਸਾਨੂੰ ਦੇਣ ਦੇ ਘੜੀ ਰੱਖ ਕੇ। ਉਹਨਾਂ ਕੋਲ ਗਿਆ ਤੇ ਉਹਨਾਂ ਆਖਿਆ ਵੀ ਘੜੀ ਜਿਹੜੀ ਹੈ ਬੜੀ ਪੁਰਾਣੀ ਹੈ, ਇਸਤੇਮਾਲ ਬੜੀ ਜਿਹੀ ਹੋ ਗਈ, ਅਸੀਂ ਇਹਦਾ ਤੁਹਾਨੂੰ 10,000 ਰੁਪਈਆ ਦੇਵਾਂਗੇ। ਉਹ ਵਾਪਸ ਆ ਗਿਆ ਪਿਓ ਕੋਲ, ਆਂਦਾ ਅੱਬਾ ਜਿਹੜੇ ਗਿਰਵੀ ਰੱਖਦੇ ਨੇ ਉਹ 10,000 ਰੁਪਈਆ ਦੀ ਕੀਮਤ ਲਾਉਂਦੇ ਨੇ ਪਏ। ਉਹਨੇ ਕਿਹਾ ਪੁੱਤਰ ਜਾ ਹੁਣ ਸੁਨਿਆਰੇ ਕੋਲ। ਸੁਨਿਆਰੇ ਕੋਲ ਗਿਆ, ਸੁਨਿਆਰੇ ਨੂੰ ਜਾ ਕੇ ਆਂਦਾ ਮੈਂ ਘੜੀ ਵੇਚਣੀ ਹੈ, ਇਹਦੀ ਕੀ ਕੀਮਤ ਹੈ? ਉਹਨੇ ਵੇਖ ਕੇ ਤੇ ਉਹਨੇ ਆਖਿਆ ਮੈਂ 10 ਲੱਖ ਰੁਪਈਏ 'ਚ ਘੜੀ ਰੱਖਾਂਦਾ। ਸੁਨਿਆਰੇ ਨੂੰ ਉਹਨੇ ਪੁੱਛਿਆ ਉਹ ਕਿਉਂ? ਉਹਨੇ ਆਖਿਆ ਇਹਦੇ ਵਿੱਚ ਜਿਹੜਾ ਇੱਕ ਹੀਰਾ ਲੱਗਾ ਨਾ ਉਹ ਬੜਾ ਕੀਮਤੀ ਹੈ, ਹੁਣ ਇਹਦੇ ਨਾਲ ਦਾ ਹੀਰਾ ਬਾਜ਼ਾਰ 'ਚੋਂ ਮਿਲਦਾ ਹੀ ਨਹੀਂ, ਨਾਯਾਬ ਨਸਲ ਦਾ ਹੀਰਾ ਵੇ, ਬੜਾ ਪੁਰਾਣਾ ਵੇ। ਉਹ ਵਾਪਸ ਆਣ ਕੇ ਪਿਓ ਨੂੰ ਆਂਦਾ ਅੱਬਾ 10 ਲੱਖ ਸੁਨਿਆਰਾ ਆਂਦਾ। ਉਹਨੇ ਆਖਿਆ ਜਾ ਪੁੱਤਰ ਅਜਾਇਬ ਘਰ ਵਾਲਿਆਂ ਕੋਲ ਜਾ ਹੁਣ। ਉਹਨਾਂ ਕੋਲ ਗਿਆ, ਉਹਨਾਂ ਕੋਲ ਜਾ ਕੇ ਦੱਸਿਆ ਮੈਂ ਘੜੀ ਵੇਚਣੀ। ਉਹਨਾਂ ਆਖਿਆ 2 ਕਰੋੜ ਰੁਪਏ 'ਚ ਅਸੀਂ ਇਹ ਘੜੀ ਲਵਾਂਗੇ। ਉਹਨੇ ਆਖਿਆ ਉਹ ਕਿਉਂ? ਉਹਨੇ ਕਿਹਾ ਬੜੀ ਪੁਰਾਣੀ, ਅਸੀਂ ਅਜਾਇਬ ਘਰ ਦੇ ਵਿੱਚ ਰੱਖਾਂ ਤੇ ਦੁਨੀਆ ਵੇਖਣ ਵਾਸਤੇ ਆਦੀ, ਅਸੀਂ ਇਹਦੀ ਟਿਕਟ ਲਾਵਾਂਗੇ ਤੇ ਬਹੁਤ ਘੜੀਆਂ ਘੱਟ ਮਿਲਦੀਆਂ, ਹੁਣ ਇਹਦੇ ਨਾਲ ਦੀ ਤੇ ਘੜੀ ਰਹਿ ਕੋਈ ਨਹੀਂ ਗਈ ਕਿਸੇ ਕੋਲ। ਆਣ ਕੇ ਪਿਓ ਨੂੰ ਆਂਦਾ ਅੱਬਾ ਉਹਨਾਂ ਨੇ ਤੇ 2 ਕਰੋੜ ਰੁਪਈਆ ਲਾਤਾ। ਪਿਓ ਨੇ ਆਖਿਆ ਪੁੱਤਰਾ ਮੈਂ ਤੈਨੂੰ ਇਹ ਹੀ ਦੱਸਣਾ ਚਾਹੁੰਦਾ ਸਾਂ, ਘੜੀ ਇੱਕੋ ਹੀ ਸੀ ਲੇਕਿਨ ਜਿਨ੍ਹਾਂ ਕੋਲ ਗਿਆ ਉਹ ਬੰਦੇ ਮੁਖਤਲਿਫ ਸਨ। ਮੈਂ ਨਾ ਇਨਸਾਨ ਇੱਕੋ ਹੀ ਹੁੰਦਾ ਵੇ, ਲੇਕਿਨ ਉਹ ਜਿਨ੍ਹਾਂ ਕੋਲ ਜਾਂਦਾ ਵੇ ਉਹ ਮੁਖਤਲਿਫ ਕਿਸਮ ਦੇ ਇਨਸਾਨ ਹੁੰਦੇ ਨੇ, ਹਰ ਬੰਦੇ ਦੀ ਆਪਣੀ ਸੋਚ ਹੁੰਦੀ ਹੈ। ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਕਿ ਤੁਹਾਡੀ ਕਦਰ ਉਹ ਹੀ ਬੰਦਾ ਕਰੇਗਾ ਕਿ ਜਿਹਦੇ ਕੋਲ ਕਦਰ ਹੈ ਵੇ, ਜਿਹਨੂੰ ਤੁਹਾਡੀ ਪਹਿਚਾਨ ਹੈ, ਜਿਹਦੇ ਕੋਲ ਖੁਦ ਕੋਲ ਇੱਜ਼ਤ ਹੈ। ਅਗਰ ਤੁਸੀਂ ਕਿਸੇ ਕਬਾੜੀਏ ਕੋਲ ਚਲੇ ਜਾਓਗੇ, ਕਬਾੜੀਏ ਤੋਂ ਮੁਰਾਦ ਇਹ ਵੇ ਵੀ ਜਿਹਦੇ ਕੋਲ ਵਿਚਾਰੇ ਕੋਲ ਕੁਛ ਹੈ ਹੀ ਕੋਈ ਨਹੀਂ, ਜਿਹਦੇ ਕੋਲ ਇੱਜ਼ਤ ਹੀ ਕੋਈ ਨਹੀਂ, ਉਹ ਤੁਹਾਨੂੰ ਕੀ ਦੇਦਾ? ਤੁਹਾਡੀ ਕਦਰ ਉਹਨੇ ਹੀ ਕਰਨੀ ਹੈ ਜਿਹਨੂੰ ਤੁਹਾਡੀ ਪਹਿਚਾਨ ਹੈ। ਤੁਹਾਡੇ ਤੇ ਲੋਕ ਲਾਨ ਤਾਨ ਕਰਨ, ਲੋਕ ਬਕਵਾਸ ਕਰਨ, ਲੋਕਾਂ ਦੀ ਟੈਨਸ਼ਨ ਨਾ ਲਿਆ ਕਰੋ, ਕਿਉਂਕਿ ਉਹ ਲੋਕ ਨਹੀਂ ਹੁੰਦੇ, ਉਹਨਾਂ ਵਿੱਚ ਫਿਤਰਤ ਕੁੱਤੇ ਵਾਲੀ ਪਾਈ ਜਾਂਦੀ ਹੈ। ਕੁੱਤੇ ਦਾ ਕੰਮ ਹੁੰਦਾ ਜਦੋਂ ਇਨਸਾਨ ਲੰਘੇ ਤੇ ਭੌਂਕਣਾ ਹੀ ਭੌਂਕਣਾ ਹੈ, ਭਾਵੇਂ ਜਿਸ ਕਿਸਮ ਦਾ ਮਰਜ਼ੀ ਇਨਸਾਨ ਹੋਵੇ, ਕੁੱਤੇ ਨੇ ਭੌਂਕਣਾ ਹੀ ਭੌਂਕਣਾ ਹੈ। ਤੁਸੀਂ ਇਹਦੇ ਤੋਂ ਪਰੇਸ਼ਾਨ ਨਾ ਹੋਇਆ ਕਰੋ। ਕਈ ਲੋਕ ਇਸੇ ਤਰ੍ਹਾਂ ਕਹਿੰਦੇ ਰਹਿੰਦੇ ਨੇ ਕਿ ਸਾਨੂੰ ਬੜੇ ਲੋਕ ਗੱਲਾਂ ਕਰਦੇ, ਲੋਕਾਂ ਦੀ ਗੱਲਾਂ ਦੀ ਕੀ ਗੱਲ ਹੈ? ਜਿਹੜਾ ਸਮਝਦਾਰ ਬੰਦਾ ਉਹ ਤੁਹਾਡੀ ਹਮੇਸ਼ਾ ਕਦਰ ਕਰੇਗਾ। ਤੇ ਮੈਂ ਵੀ ਇਸੇ ਤਰ੍ਹਾਂ ਹੀ ਇਸੇ ਫਾਰਮੂਲੇ ਤੇ ਅਮਲ ਕਰਨਾ ਵਾ। ਮੈਂ ਜਿਹੜੇ ਕੁੱਤੇ ਭੌਂਕਦੇ ਨੇ ਉਹਨਾਂ ਤੇ ਬਿਲਕੁਲ ਕਦੀ ਵੀ ਤਵੱਜੋ ਨਹੀਂ ਦਿੱਤੀ, ਨਾ ਉਹਨਾਂ ਦੀ ਗੱਲ ਦਾ ਕਦੀ ਰਿਪਲਾਈ ਦਿੱਤਾ ਵੇ। ਮੈਂ ਸਿਰਫ ਜਿਹੜੇ ਮੇਰੀ ਕਦਰ ਕਰਦੇ ਨੇ, ਜਿਹੜੇ ਮੇਰੀ ਪਹਿਚਾਣ ਕਰਦੇ ਨੇ, ਮੈਂ ਉਹਨਾਂ ਦੀ ਕਦਰ ਕਰਨਾ ਵਾ। ਤੇ ਮੇਰੀ ਦੁਆ ਹੈ ਅੱਲਾਹ ਪਾਕ ਉਹਨਾਂ ਨੂੰ ਸਲਾਮਤ ਰੱਖੇ, ਹਮੇਸ਼ਾ ਹੱਸਦੇ ਰਹਿਣ ਤੇ ਵਸਦੇ ਰਹਿਣ ਤੇ ਮੇਰਾ ਮੁਲਕ ਸਦਾ ਹੀ ਆਬਾਦ ਰਵੇ।